ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਨੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਤੇ ਰੋਜ਼ਾਨੇ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 30 ਅਪ੍ਰੈਲ 2013 18 ਵਿਸਾਖ ਨਾਨਕਸ਼ਾਹੀ 545 ਦਾ ਦਿਨ ਹੈ ਤੇ ਹੁਣ ਅਸੀਂ ਈਮੇਲ ਫੋਨ ਮੈਸੇਜ ਟਵਿੱਟਰ ਮੈਸੇਜ ਅਤੇ ਫੇਸਬੁੱਕ ਮੈਸੇਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਸਾਡੀ ਅੱਜ ਦੀ ਈਮੇਲ ਆਈ ਹੈ ਨਿਊਯਾਰਕ ਤੋਂ ਬੀਬੀ ਹਰਪ੍ਰੀਤ ਕੌਰ ਜੀ ਦੀ। ਇਹ ਲਿਖਦੇ ਹਨ, ਮੈਂ 27 ਅਪ੍ਰੈਲ ਨੂੰ ਟੀਵੀ 84 ਵੱਲੋਂ ਨਿਊਯਾਰਕ ਸਿੱਖ ਡੇ ਪਰੇਡ ਦਾ ਸਿੱਧਾ ਪ੍ਰਸਾਰਣ ਦੇਖਿਆ। ਇਹ ਬਹੁਤ ਚੰਗਾ ਯਤਨ ਸੀ। ਟੀਵੀ 84 ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਮੇਰਾ ਇੱਕ ਸੁਝਾਅ ਹੈ, ਇਸ ਪ੍ਰਸਾਰਣ ਦੌਰਾਨ ਬ੍ਰੇਕਸ ਬਹੁਤ ਲੰਬੀਆਂ ਸਨ ਅਤੇ ਇਹ ਬੋਰ ਕਰਨ ਵਾਲਾ ਸੀ। ਇਸ ਵਿੱਚ ਸੁਧਾਰ ਦੀ ਲੋੜ ਹੈ। ਮੈਂ ਤੁਹਾਡਾ ਸਭ ਦਾ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਬੀਬੀ ਹਰਪ੍ਰੀਤ ਕੌਰ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਲਿਖਣ ਦੀ ਜ਼ਹਿਮਤ ਉਠਾਈ। ਬਹੁਤ ਵਾਰ ਜਿਹੜੇ ਵੀਰ ਭੈਣਾਂ ਨਿੱਜੀ ਤੌਰ 'ਤੇ ਮਿਲਦੇ ਨੇ ਜਾਂ ਕਈ ਵਾਰ ਕਦੇ ਫੋਨ ਕਨਵਰਸੇਸ਼ਨ ਹੁੰਦੀ ਹੈ, ਉਦੋਂ ਉਹ ਕਾਮੈਂਟ ਕੋਈ ਕਰ ਦਿੰਦੇ ਨੇ ਕਿ ਉਹਨਾਂ ਨੂੰ ਚੰਗਾ ਲੱਗਦਾ ਹੈ ਜਾਂ ਉਹਨਾਂ ਨੇ ਆਹ ਦੇਖਿਆ ਜੀ, ਪਰ ਸਾਡੇ ਲਿਖਣ ਪੜ੍ਹਨ ਦਾ ਬਹੁਤਾ ਸ਼ੌਕ ਨਹੀਂ ਹੈ। ਇਹ ਬੜੀ ਵੱਡੀ ਕੌਮੀ ਘਾਟ ਹੈ ਜੀ। ਸੋ ਟੀਵੀ 84 ਦਾ ਇਹ ਪਹਿਲਾ ਅਟੈਂਪਟ ਸੀ ਲਾਈਵ ਕਵਰ ਕਰਨ ਦਾ ਇਵੈਂਟ ਨੂੰ, ਜਦੋਂ ਦਾ ਟੀਵੀ ਸ਼ੁਰੂ ਹੋਇਆ। ਹਾਲਾਂਕਿ ਸਾਊਂਡ ਵਿਊ ਬ੍ਰੌਡਕਾਸਟਿੰਗ ਨੇ ਬਹੁਤ ਸਾਰਾ ਜਿਹੜਾ ਹੈ ਹੋਰ ਵੀ ਪ੍ਰੋਗਰਾਮ ਪਿਛਲੇ ਪੀਰੀਅਡ 'ਚ ਲਾਈਵ ਬ੍ਰੌਡਕਾਸਟ ਕੀਤੇ ਨੇ ਜੀ, ਔਰ ਉਹਦੇ 'ਚ ਮੈਂ ਸਮਝਦਾ ਵੀ ਜਿੰਨੀ ਕੁ ਇਨਪੁਟ ਆਈ ਹੈ, ਜਿਵੇਂ ਭੈਣ ਜੀ ਹਰਪ੍ਰੀਤ ਕੌਰ ਉਹਨਾਂ ਨੇ ਲਿਖਿਆ, ਮੈਂ ਕਿਉਂਕਿ ਵਾਸ਼ਿੰਗਟਨ ਸੀ ਉਸ ਸੈਚਰਡੇ ਜੀ, ਅਤੇ ਉੱਥੇ ਵੀ ਸਾਡੇ ਵੀਰ ਨੇ ਬਲਵਿੰਦਰ ਸਿੰਘ ਚੱਠਾ, ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਪ੍ਰੋਗਰਾਮ ਚੰਗਾ ਹੈ। ਬੜੇ ਜੋਸ਼ ਦੇ ਨਾਲ ਬੀਬੀਆਂ ਨੇ ਫਤਿਹ ਬੁਲਾ ਕੇ ਗੱਲ ਸ਼ੁਰੂ ਕੀਤੀ ਹੈ ਜੀ। ਪਰ ਕਿਉਂਕਿ ਜਦੋਂ ਵੀ ਤੁਸੀਂ ਇਸ ਕਿਸਮ ਦੀ ਟੈਕਨੋਲੋਜੀ ਜਾਂ ਦੂਸਰੇ, ਜਿਵੇਂ ਉਹਨਾਂ ਨੇ ਬ੍ਰੇਕਸ ਦੀ ਗੱਲ ਕੀਤੀ ਹੈ ਕਿ ਬ੍ਰੇਕਸ ਲੰਬੀਆਂ ਸੀ ਜੀ, ਉਹਦਾ ਸ਼ਾਇਦ ਰੀਜ਼ਨ ਇਹੀ ਸੀ ਕਿ ਪਰੇਡ ਸਾਈਟ ਤੋਂ ਬ੍ਰੌਡਕਾਸਟਿੰਗ ਸਾਈਟ ਤੱਕ ਜਿਹੜੀਆਂ 1 to 1 ਟੇਪਸ ਪਹੁੰਚਾਈਆਂ ਜਾ ਰਹੀਆਂ ਸੀ, ਕਈ ਵਾਰੀ ਉਹਦੇ 'ਚ ਵੀ ਥੋੜ੍ਹਾ ਜਿਹਾ ਵਕਤ ਲੱਗਦਾ ਸੀ ਜੀ। ਔਰ ਕਿਉਂਕਿ ਸਾਡਾ ਟਾਈਮ ਦਾ ਡਿਸਿਪਲਿਨ ਤਾਂ ਹੁੰਦਾ ਨਹੀਂ, ਬੇਸ਼ੱਕ ਪਰੇਡ ਨੂੰ ਫਿਕਸ ਆਵਰਸ ਦੇ ਉੱਤੇ ਫਿਕਸ ਟਾਈਮ 'ਤੇ ਹੀ ਉਹ ਤੁਰਦੀ ਹੈ, ਅਤੇ ਇਹ ਵੀ ਇੱਕ ਕਾਰਨ ਹੋਏਗਾ ਜ਼ਰੂਰ ਕਿ ਜਿਹਦੇ 'ਚ ਜਿਹੜੀ ਹੈ ਕੋਆਰਡੀਨੇਸ਼ਨ, ਜਿਹੜੇ ਪਰਸਨ ਔਨ ਦਾ ਸਪੌਟ ਨੇ ਲਾਈਵ ਕਵਰ ਕਰ ਰਹੇ ਔਰ ਪਿੱਛੇ ਜਿਹੜੇ ਸਟੂਡੀਓ ਦੇ ਵਿੱਚ ਮੋਨੀਟਰ ਕਰ ਰਹੇ ਨੇ ਜਾਂ ਕੈਮਰਾਮੈਨ ਨੇ, ਉਹਨਾਂ ਦੇ ਵਿੱਚ ਥੋੜ੍ਹਾ ਬਹੁਤ ਗੈਪ ਹੋਏਗਾ, ਜਿਹਦੇ ਕਰਕੇ ਬ੍ਰੇਕਸ ਲੰਮੀਆਂ ਹੋਈਆਂ। ਸੋ ਫਿਰ ਵੀ ਅਸੀਂ ਸਮਝਦੇ ਹਾਂ ਵੀ ਇਹ ਬੜੀ ਚੰਗੀ ਸ਼ੁਰੂਆਤ ਹੈ ਜੀ। ਨਿਊਯਾਰਕ ਦੀ ਇਸ ਮੇਜਰ ਇਵੈਂਟ ਨੂੰ ਕਵਰ ਕੀਤਾ ਟੀਵੀ 84 ਨੇ। ਇਹ ਸਾਡੀ ਰੜਨ ਦੀ ਸਟੇਜ ਤੋਂ ਥੋੜ੍ਹਾ ਗੱਲ ਅੱਗੇ ਨੂੰ ਜਾ ਰਹੀ ਹੈ, ਖਲੋਣ ਦੀ ਸਟੇਜ ਵੱਲ ਜੀ। ਸੋ ਅਸੀਂ ਭੈਣ ਜੀ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਐਪਰੀਸ਼ੀਏਟ ਕੀਤਾ ਟੀਵੀ 84 ਨੂੰ। ਹਾਂਜੀ ਡਾਕਟਰ ਸਾਹਿਬ, ਇਹ ਈਮੇਲ ਐਡਮਿੰਟਨ ਕੈਨੇਡਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੈਂ ਇੱਕ ਇੰਜੀਨੀਅਰਿੰਗ ਕਾਲਜ ਦਾ ਗ੍ਰੈਜੂਏਟ ਹਾਂ। ਮੈਂ ਭਾਰਤ ਵਿੱਚ ਵੀ ਕੰਮ ਕੀਤਾ ਹੈ ਅਤੇ ਹੁਣ ਮੈਂ ਕੈਨੇਡਾ ਵਿੱਚ ਕੰਮ ਕਰ ਰਿਹਾ ਹਾਂ। ਮੈਂ ਖਾਲਿਸਤਾਨ ਦੇ ਥਿੰਕ ਟੈਂਕਾਂ ਅਤੇ ਸਕਾਲਰਾਂ ਦਾ ਹਮਾਇਤੀ ਹਾਂ। ਮੇਰੀ ਆਤਮਾ 'ਚੋਂ ਨਿਕਲੇ ਕੁਝ ਸਵਾਲ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਦੇ ਜਵਾਬ ਜ਼ਰੂਰ ਦਿਓ। ਮੇਰਾ ਪਹਿਲਾ ਸਵਾਲ ਹੈ, ਬਹੁਤ ਸਾਰੇ ਸਿੱਖ ਗ੍ਰੈਜੂਏਟ ਸਟੂਡੈਂਟ ਹਨ ਜਿਹੜੇ ਕਿ IT, ਰੀਟੇਲ, ਮੈਨੇਜਮੈਂਟ, ਫਾਰਮੇਸੀ ਆਦਿ ਖੇਤਰਾਂ ਵਿੱਚ ਪੰਜਾਬ ਤੋਂ ਬਾਹਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਨ। ਖਾਲਿਸਤਾਨ ਬਣਨ ਤੋਂ ਬਾਅਦ ਇਹਨਾਂ ਦਾ ਭਵਿੱਖ ਕੀ ਹੋਵੇਗਾ? ਮੇਰਾ ਖਿਆਲ ਹੈ ਵੀ ਇਹ ਸਟੈਪ ਬਾਈ ਸਟੈਪ ਅਸੀਂ ਲੈਂਦੇ ਹਾਂ। ਠੀਕ ਹੈ ਡਾਕਟਰ ਸਾਹਿਬ। ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੀ ਇਹ ਈਮੇਲ ਲਗਭਗ 3 ਹਫ਼ਤੇ ਪਹਿਲਾਂ ਦੀ ਆਈ ਹੋਈ ਹੈ, ਕਿਉਂਕਿ ਅਸੀਂ ਅਲੱਗ-ਅਲੱਗ ਮੌਕਿਆਂ 'ਤੇ ਪ੍ਰੋਫੈਸਰ ਭੁੱਲਰ ਦੇ ਉੱਤੇ 1 ਹਫ਼ਤਾ ਰੈਗੂਲਰ ਪ੍ਰੋਗਰਾਮ ਕੀਤਾ, ਫਿਰ 1 ਹਫ਼ਤੇ ਦੀ ਐਬਸੈਂਸ ਸੀ ਜੀ। ਕੱਲ੍ਹ ਖਾਲਿਸਤਾਨ ਡੇ ਦਾ ਪ੍ਰੋਗਰਾਮ ਸੀ ਸਪੈਸ਼ਲ। ਸੋ ਮੈਂ ਵੀਰ ਗੁਰਪ੍ਰੀਤ ਸਿੰਘ ਤੋਂ ਖਿਮਾ ਚਾਹਾਂਗਾ ਕਿ ਉਹਨਾਂ ਨੇ ਈਮੇਲ ਭੇਜ ਕੇ ਜੇ ਐਕਸਪੈਕਟ ਕੀਤਾ ਹੋਏਗਾ ਕਿ ਅਸੀਂ ਰਾਈਟ ਅਵੇ ਅਗਲੇ ਦਿਨ ਜਵਾਬ ਦੇਵਾਂਗੇ ਜੀ, ਤਾਂ ਉਹਨਾਂ ਨੂੰ ਫਰਸਟ੍ਰੇਸ਼ਨ ਹੋਈ ਹੋਏਗੀ ਜੀ। ਪਰ ਅਸੀਂ ਇਹੀ ਕਾਰਨ ਹੈ ਕਿ ਗੈਪ 2-3 ਹਫ਼ਤੇ ਦਾ ਵਿੱਚ ਬਣਿਆ ਜੀ। ਸੋ ਪਹਿਲੀ ਗੱਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਵੀਰ ਗੁਰਪ੍ਰੀਤ ਸਿੰਘ ਇੰਡੀਆ ਔਰ ਕੈਨੇਡਾ ਇੰਜੀਨੀਅਰ ਨੇ, ਇੱਥੇ ਕੰਮ ਕਰਦੇ ਨੇ ਐਡਮਿੰਟਨ 'ਚ ਜੀ। ਉਹਨਾਂ ਨੇ ਜਿਹੜਾ ਇਹ ਪਹਿਲਾ ਓਪਨਿੰਗ ਕਾਮੈਂਟ ਹੀ ਦਿੱਤਾ ਹੈ ਕਿ ਵੀ ਮੈਂ ਖਾਲਿਸਤਾਨ ਦੇ ਥਿੰਕ ਟੈਂਕਸ ਔਰ ਇਸ ਸਾਰੇ ਦਾ ਹਮਾਇਤੀ ਹਾਂ ਜੀ। ਸਾਨੂੰ ਖੁਸ਼ੀ ਹੁੰਦੀ ਹੈ, ਖ਼ਾਸ ਤੌਰ 'ਤੇ ਪੰਜਾਬ ਦੇ ਹਵਾਲੇ ਨਾਲ ਜਾਂ ਇੰਡੀਆ ਦੇ ਕੌਂਟੈਕਸਟ 'ਚ ਜਿਹੜੇ ਵੀਰ ਭੈਣਾਂ ਉੱਥੋਂ ਆਉਂਦੇ ਨੇ ਜੀ, ਕਿ ਜੇ ਉਹਨਾਂ ਦੀ ਉੱਥੇ ਬੈਠਿਆਂ ਕਨਵਿਕਸ਼ਨ ਹੈ, ਜਦੋਂ ਕਿ ਇੰਨਾ ਨੈਗੇਟਿਵ ਪ੍ਰੋਪੇਗੈਂਡਾ ਗੌਰਮੈਂਟ ਦਾ, ਇੰਨਾ ਕੁਛ ਜਿਹੜਾ ਹੈ
ਉੱਥੇ ਵਾਪਰਿਆ ਜੀ ਤੇ ਫਿਰ ਉਹਨਾਂ ਨੂੰ ਸਮਝਾਉਣ ਲਈ ਜਾਂ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਕਰਨ ਲਈ ਸਾਡੇ ਕੋਲ ਬਹੁਤਾ ਕੁਝ ਨਹੀਂ ਹੁੰਦਾ, ਕਿਉਂਕਿ ਉਹ ਰੀਅਲ ਫੁੱਟ ਸੋਲਜਰ ਨੇ, ਜੀ ਉਹ ਉੱਥੋਂ ਦੇ ਸਪਾਈ ਨੇ ਜਿਨ੍ਹਾਂ ਨੇ ਉਸ ਨੂੰ ਫੇਸ ਵੀ ਕੀਤਾ ਹੈ ਜੀ ਔਰ ਉਸ ਮਾਹੌਲ 'ਚ ਬੈਠਿਆਂ ਵੀ ਜਿਹੜੇ ਇੰਨੀ ਕਲੈਰਿਟੀ ਦੇ ਨਾਲ ਸੋਚ ਸਕਦੇ ਨੇ। ਸੋ ਇਹਨਾਂ ਦੀ ਈਮੇਲ ਬੜੀ ਖੂਬਸੂਰਤ ਢੰਗ ਨਾਲ ਡਰਾਫਟ ਕੀਤੀ ਹੋਈ ਹੈ ਜੀ ਔਰ ਇਹਨਾਂ ਨੇ ਜਿਹੜਾ ਪਹਿਲਾ ਸਵਾਲ, ਇਹਨਾਂ ਦੇ 3 ਕੰਪੋਨੈਂਟ ਨੇ ਔਰ ਪਹਿਲੇ ਸਵਾਲ ਦੇ ਵਿੱਚ ਉਹਨਾਂ ਦਾ ਜਿਹੜਾ ਕੰਸਰਨ ਹੈ, ਕਿਉਂਕਿ ਜ਼ਾਹਰ ਹੈ ਇਹ ਆਪ ਆਈਟੀ ਗ੍ਰੈਜੂਏਟ ਨੇ, ਇੰਜੀਨੀਅਰ ਨੇ, ਜੀ ਸੋ ਅੱਜ ਇਹ ਵੀ ਇੱਕ ਚੰਗੀ ਗੱਲ ਹੈ ਵੀ ਪੰਜਾਬ ਦੇ ਸਿੱਖ ਬੱਚੇ ਜਾਂ ਈਵਨ ਬਾਹਰਲੀਆਂ ਸਟੇਟਾਂ 'ਚ ਵੀ ਜਿਹੜੇ ਸਿੱਖ ਨੇ ਥੋੜ੍ਹੇ ਬਹੁਤ ਯੂਨੀਵਰਸਿਟੀਆਂ ਦੇ ਵਿੱਚ, ਬਾਹਰਲੀਆਂ ਯੂਨੀਵਰਸਿਟੀਆਂ ਦੇ ਵਿੱਚ ਆਈਟੀ ਹੋਏ, ਮਾਰਕੀਟਿੰਗ ਹੋਏ, MBA ਹੋਏ ਜੀ ਜਾਂ ਈਵਨ ਲਾਅ ਹੈ, ਇਹਨਾਂ ਸਾਰਿਆਂ ਦੇ ਵਿੱਚ ਉਹ ਪੜ੍ਹਾਈ ਕਰਦੇ ਨੇ। ਜੀ ਸੋ ਉਹਨਾਂ ਦਾ ਪਹਿਲਾ ਸਵਾਲ ਇਹ ਹੈ ਕਿ ਵੀ ਜੇ ਖਾਲਿਸਤਾਨ ਬਣਦਾ ਹੈ ਤੇ ਜਿਵੇਂ ਹੁਣ ਉੱਥੇ ਪੜ੍ਹਨ ਲਈ ਗਏ ਹੋਏ ਨੇ ਜਾਂ ਜਾਂਦੇ ਨੇ ਜਾਂ ਉਦੋਂ ਜਿਹੜੇ ਗਏ ਹੋਣਗੇ ਉਹਨਾਂ ਦਾ ਭਵਿੱਖ ਕੀ ਹੋਏਗਾ। ਜੀ ਸੋ ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਜਿਸ ਤਰੀਕੇ ਦੇ ਨਾਲ ਸਾਡੀ ਸਟਰਗਲ ਜਿਹਨਾਂ ਆਬਸਟੈਕਲਸ 'ਚੋਂ ਨਿਕਲ ਰਹੀ ਹੈ, ਘੱਟੋ ਘੱਟ ਅੱਜ ਦੇ ਕੰਟੈਕਸਟ ਤਾਂ ਸਾਨੂੰ ਥੋੜ੍ਹੀ ਬਹੁਤ ਇੰਤਜ਼ਾਰ ਦੀ ਲੋੜ ਹੀ ਹੋਏਗੀ ਔਰ ਅਸੀਂ ਇਹ ਸਮਝਦੇ ਹਾਂ ਵੀ ਸਾਨੂੰ ਉੱਥੇ ਇਹੀ ਗੱਲ ਐਨਕਰੇਜਮੈਂਟ ਵਾਲੀ ਕਰਨੀ ਚਾਹੀਦੀ ਹੈ ਜਿਹੜੀ ਮੈਂ ਅਕਸਰ ਆਪਣੇ ਪ੍ਰੋਗਰਾਮ ਦੇ ਵਿੱਚ ਕਹਿੰਦਾ ਜੀ ਕਿ ਵੱਧ ਤੋਂ ਵੱਧ ਐਜੂਕੇਸ਼ਨ, ਚੰਗੀ ਐਜੂਕੇਸ਼ਨ। ਔਰ ਮੈਂ ਸਮਝਦਾ ਵੀ ਵੈਸੇ ਕੋਈ ਵੀ ਘਟਨਾਕ੍ਰਮ ਸਿੱਖ ਵਿਦਿਆਰਥੀਆਂ ਦੇ ਖਿਲਾਫ ਕਦੇ ਵੀ ਕਿਤੇ ਵੀ ਵਾਪਰ ਸਕਦਾ ਹੈ, ਜਿਵੇਂ ਬਿਦਰ ਦੇ ਵਿੱਚ 1988 ਦੇ ਵਿੱਚ ਹੋਇਆ ਸੀ। ਬਿਦਰ ਇੰਜੀਨੀਅਰਿੰਗ ਕਾਲਜ ਦੇ ਲਗਭਗ 1 ਦਰਜਨ ਸਿੱਖ ਸਟੂਡੈਂਟ ਮਾਰ ਦਿੱਤੇ ਸੀ ਉੱਥੋਂ ਦੇ ਸ਼ਿਵ ਸੈਨਿਕਾਂ ਨੇ ਔਰ ਦੂਸਰੇ ਗੁੰਡਿਆਂ ਨੇ। ਜੀ ਇਸੇ ਤਰ੍ਹਾਂ ਕਿਤੇ ਨਾ ਕਿਤੇ ਯੂਨੀਵਰਸਿਟੀਆਂ 'ਚ ਬਾਹਰ ਕੋਈ ਨਾ ਕੋਈ ਹਰਾਸਮੈਂਟ ਦੀ ਘਟਨਾ ਕਦੀ ਕਦਾਈ ਸੁਣਨ ਦੇ ਵਿੱਚ ਆਉਂਦੀ ਹੈ। ਜੀ ਲੇਕਿਨ ਇਹ ਅੱਜ ਦੇ ਕੰਟੈਕਸਟ ਅਸੀਂ ਸਮਝਦੇ ਹਾਂ ਕਿ ਕਿਤੇ ਵੀ ਜਾ ਕੇ ਐਜੂਕੇਸ਼ਨ ਲੈਣੀ ਜਿਹੜੀ ਹੈ ਚੰਗੀ ਗੱਲ ਹੈ। ਜੀ ਖਾਲਿਸਤਾਨ ਬਣਨ ਤੋਂ ਬਾਅਦ ਉਹਨਾਂ ਦਾ ਭਵਿੱਖ ਕੀ ਹੋਏਗਾ? ਦੇਖੋ, ਗੱਲ ਇਹ ਹੈ ਵੀ ਜਦੋਂ ਮੁਲਕ ਬਣਦੇ ਨੇ ਥੋੜੀ ਬਹੁਤ ਦੇਰ ਤਾਂ ਬਿਟਰਨੈਸ ਹੁੰਦੀ ਹੈ, ਜੀ ਬੇਇਤਬਾਰੀ ਹੁੰਦੀ ਹੈ। ਹੁਣ ਅੱਜ ਇੰਡੀਆ ਦੇ ਚਾਈਨਾ ਦੇ ਵਿੱਚ ਕਿੰਨੇ ਹਜ਼ਾਰ ਸਟੂਡੈਂਟ ਪੜ੍ਹਨ ਗਏ ਹੋਏ ਨੇ। ਜੀ ਹਾਲਾਂਕਿ ਚਾਈਨਾ ਨਾਲ 62 ਦੀ ਵਾਰ ਵੀ ਹੋਈ, ਅੱਜ ਵੀ ਹਾਲਾਤ ਜੋ ਬਣੇ ਹੋਏ ਨੇ, ਕਿੰਨੇ ਕਿਲੋਮੀਟਰ ਚਾਈਨਾ ਦੀ ਟਰੂਪ ਅੰਦਰ ਆ ਗਏ ਨੇ ਇੰਡੀਆ ਦੇ, ਧਮਕੀਆਂ ਚੱਲ ਰਹੀਆਂ, ਕੱਲ ਨੂੰ ਕੋਈ ਜਿਹੜੀ ਹੈ ਉਹ ਬਾਰਡਰ ਸਕਰਮਿਸ਼ ਹੋ ਸਕਦੀ ਹੈ, ਝਗੜਾ ਹੋ ਸਕਦਾ ਹੈ। ਜੀ ਇਸੇ ਤਰ੍ਹਾਂ ਚਾਈਨਾ ਔਰ ਅਮਰੀਕਾ ਦੇ ਵਿੱਚ ਕਿਸ ਕਿਸਮ ਦੇ ਰਿਲੇਸ਼ਨ ਰਹੇ, ਇਹਦੇ ਬਾਵਜੂਦ ਬਹੁਤ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਦੇ ਰਹੇ, ਜਦੋਂ ਕਿ ਉੱਥੇ ਟਰਬਲ ਵੀ ਚੱਲ ਰਹੀ ਸੀ ਜਾਂ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਸਾਵਰ ਸੀ। ਜੀ ਇਸੇ ਤਰ੍ਹਾਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਹੈ ਕਿ ਪਾਕਿਸਤਾਨ ਅਮਰੀਕਾ ਇੱਕ ਸਟੇਜ ਤੇ ਲੱਗਦਾ ਸੀ ਵੀ ਅਮਰੀਕਾ ਪਾਰਕਿੰਗ ਲਾਟ ਬਣਾ ਦੇਗਾ, ਜਿਵੇਂ ਉਹਨਾਂ ਨੇ ਧਮਕੀ ਦਿੱਤੀ ਸੀ, ਪਰ ਵੱਡੀ ਗਿਣਤੀ 'ਚ ਪਾਕਿਸਤਾਨੀ ਸਟੂਡੈਂਟ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਆਉਂਦੇ ਸੀ ਔਰ ਆਉਂਦੇ ਨੇ ਅੱਜ ਵੀ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਇਸ ਕਿਸਮ ਦੀ ਗੱਲ ਨਹੀਂ ਹੈ ਕਿ ਜਿਹੜੇ ਸਿੱਖ ਸਟੂਡੈਂਟ ਨੇ, ਕਿਉਂਕਿ ਜਿਹੜੀਆਂ ਯੂਨੀਵਰਸਿਟੀਜ਼ ਨੇ, ਕਿਉਂਕਿ ਬਹੁਤੇ ਜਿਹੜੇ ਉਹਨਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਬਾਹਰ, ਉਹ ਪ੍ਰਾਈਵੇਟ ਯੂਨੀਵਰਸਿਟੀਜ਼ ਨੇ। ਜੀ ਔਰ ਪ੍ਰਾਈਵੇਟ ਯੂਨੀਵਰਸਿਟੀਜ਼ ਮਨੀ ਮੇਕ ਕਰਦੀਆਂ। ਜੀ ਹੁਣ ਜੇ ਅਮਰੀਕਨ ਗਵਰਨਮੈਂਟ ਜਾਂ ਐਡਮਿਨਿਸਟ੍ਰੇਸ਼ਨ ਕੋਈ ਡਿਫਰੈਂਟ ਡਿਸੀਜਨ ਵੀ ਲਏ ਕਿਸੇ ਦੇਸ਼ ਦੇ ਹਵਾਲੇ ਨਾਲ, ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੀ ਤਾਂ ਸਭ ਤੋਂ ਵੱਡੀ ਜਿਹੜੀ ਹੈ ਫੰਡਿੰਗ ਹੀ ਉਹ ਇੰਟਰਨੈਸ਼ਨਲ ਸਟੂਡੈਂਟਸ ਤੋਂ ਹੈ, ਜਿੱਥੋਂ ਕਿ ਉਹਨਾਂ ਨੂੰ ਜ਼ਿਆਦਾ ਪੈਸੇ ਆਉਂਦੇ ਨੇ। ਰਾਦਰ ਅੱਜ ਤਾਂ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ ਤਾਂ ਫੀਸ ਸਟਰਕਚਰ ਉਹ ਜਿਹਾ ਹੀ ਹੈ ਜੋ ਜਿਹਾ ਬਾਕੀ ਸ਼ਹਿਰੀਆਂ ਲਈ ਹੈ, ਜਾਂ ਥੋੜੀ ਬਹੁਤ ਡੋਨੇਸ਼ਨ ਹੁੰਦੀ ਹੈ ਇਨੀਸ਼ੀਅਲੀ। ਸੋ ਬਾਅਦ ਦੇ ਹਾਲਾਤ ਦੇ ਵਿੱਚ ਤਾਂ ਉਹ ਇੰਟਰਨੈਸ਼ਨਲ ਸਟੂਡੈਂਟ ਬਣ ਜਾਣਗੇ, ਫੀਸ ਸਟਰਕਚਰ ਵੱਧ ਜਾਏਗਾ, ਪਰ ਉਹ ਯੂਨੀਵਰਸਿਟੀਜ਼ ਐਨਕਰੇਜ ਕਰਨਗੀਆਂ ਕਿ ਉਹਨਾਂ ਦੀ ਜਿਹੜਾ ਰੈਵਨਿਊ ਜਨਰੇਟ ਹੁੰਦਾ ਹੈ ਉਹ ਹੁੰਦਾ ਰਹੇ। ਔਰ ਇਹਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਖਾਲਿਸਤਾਨ ਦੇ ਵਿੱਚ ਅਸੀਂ ਉਸ ਲੈਵਲ ਦੀ ਸਟੈਂਡਰਡ ਐਜੂਕੇਸ਼ਨ ਚਾਹਾਂਗੇ, ਟੈਕਨੋਲੋਜੀ ਦੇ ਹਵਾਲੇ ਨਾਲ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਮਾਰਕੀਟਿੰਗ, IT ਸੈਕਟਰ, ਕਿ ਸਾਡੇ ਖਾਲਿਸਤਾਨ 'ਚ ਬਾਹਰਲੀਆਂ ਜਿਹੜੀਆਂ ਹਕੂਮਤਾਂ ਨੇ, ਬਾਹਰਲੇ ਮੁਲਕ ਨੇ, ਉਹਨਾਂ ਦੇ ਸਟੂਡੈਂਟ ਪੜ੍ਹਨ ਦੇ ਲਈ ਆਉਣ, ਸਾਡਾ ਇੰਨਾ ਵਰਲਡ ਕਲਾਸ ਸਾਡਾ ਯੂਨੀਵਰਸਿਟੀਜ਼ ਦਾ ਸਟੈਂਡਰਡ ਹੋਏ। ਸੋ ਇਸ ਪੱਖੋਂ ਘਬਰਾਉਣ ਦੀ ਲੋੜ ਨਹੀਂ ਹੈ। ਸੋ ਦੂਸਰਾ ਇਹਨਾਂ ਦਾ ਕੀ ਕੰਸਰਨ? ਹਾਂਜੀ, ਉਹਨਾਂ ਦਾ ਦੂਸਰਾ ਸਵਾਲ ਹੈ, ਦੁਨੀਆ ਦੀਆਂ ਅੱਡ-ਅੱਡ ਤਾਕਤਾਂ ਤੋਂ ਖਾਲਿਸਤਾਨ ਦੀ ਕਾਇਮੀ ਅਤੇ ਮਾਨਤਾ ਪ੍ਰਾਪਤੀ ਲਈ ਸਾਡੀ ਟ੍ਰੇਡ ਅਤੇ ਕਾਮਰਸ ਨੀਤੀ ਅਤੇ ਨਿਵੇਸ਼ ਨੀਤੀ ਕੀ ਹੋਵੇਗੀ? ਖਾਲਿਸਤਾਨ ਵਿੱਚ ਅਸੀਂ ਇਸ ਨੂੰ ਕਿਵੇਂ ਹਾਸਲ ਕਰ ਸਕਾਂਗੇ? ਦੇਖੋ, ਮੈਨੂੰ ਬੜੀ ਖੁਸ਼ੀ ਹੈ ਕਿ ਵੀਰ ਉਹਨਾਂ ਨੁਕਤਿਆਂ ਦੇ ਉੱਤੇ ਗੱਲ ਕਰ ਰਹੇ ਨੇ ਜਿਨ੍ਹਾਂ ਤੇ ਬਹੁਤ ਘੱਟ ਸੋਚਦੇ ਨੇ, ਕਿਉਂਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਸਿੱਖਾਂ ਦੀ ਵੀ ਦੂਸਰੇ ਵੀ,
ਉਹਨਾਂ ਨੂੰ ਇਹ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਅਲਟੀਮੇਟਲੀ ਇਕਨੋਮੀ ਜਿਹੜੀ ਹੈ ਉਹੀ ਪੋਲਿਟਿਕਸ ਡਿਸਾਈਡ ਕਰਦੀ ਹੈ, ਔਰ ਇਹ ਗੱਲ ਗਲਤ ਨਹੀਂ ਹੈ ਜੀ। ਬਹੁਤ ਹੱਦ ਤੱਕ ਇਹ ਠੀਕ ਹੈ ਕਿ ਇਨ ਦਾ ਐਂਡ ਆਫ ਦਾ ਡੇ ਮਨੀ ਹੈ ਜੀ, ਪੈਸਾ ਹੈ ਜੀ, ਔਰ ਦੇਸ਼ ਬਣਦੇ ਵੀ ਉਦੋਂ ਨੇ ਜਦੋਂ ਕਿ ਕਿਸੇ ਦਾ ਇੰਟਰਸਟ ਹੁੰਦਾ ਹੈ। ਹੁਣ ਜੇ ਸਕਾਟਲੈਂਡ ਦੇ ਵਿੱਚ 2014 ਦੇ ਵਿੱਚ ਪਲੇਬਿਸਾਈਟ ਹੋਣਾ ਹੈ, ਉੱਥੇ ਜਿੱਥੇ ਬਰੇਵ ਹਾਰਟ ਜਾਂ ਉਹਨਾਂ ਦਾ ਨੈਸ਼ਨਲਿਜ਼ਮ ਦੀ ਭਾਵਨਾ ਆਈ ਹੈ, ਉੱਥੇ ਬਹੁਤ ਵੱਡਾ ਕਾਰਨ ਹੈ ਕਿ ਉਹਨਾਂ ਦੇ ਜਿਹੜਾ ਸੀ ਲੱਗਦਾ ਹੈ ਉਹਨਾਂ ਨੂੰ ਸਕਾਟਲੈਂਡ ਨੂੰ, ਉਹਦੇ 'ਚ ਤੇਲ ਨਿਕਲ ਆਇਆ। ਸੋ ਸਕਾਟਲੈਂਡ ਵਾਲਿਆਂ ਨੂੰ ਲੱਗਦਾ ਕਿ ਵੀ ਹੁਣ ਸਾਡੇ ਕੋਲ ਤੇਲ ਹੈ, ਅਸੀਂ ਇਕਨੋਮਿਕਲੀ ਜਿਹੜਾ ਹੈ ਉਹ ਆਪਣੇ ਆਪ ਨੂੰ ਸਟੈਂਡ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਜੇ ਅੱਜ ਇੰਡੀਆ ਪ੍ਰਤੀ ਅਮਰੀਕਾ ਦੀ ਨੀਤੀ ਸੌਫਟ ਹੋਈ ਹੈ, ਹਿਊਮਨ ਰਾਈਟਸ ਦੇ ਇਸ਼ੂਜ਼ ਨੂੰ ਉਹ ਬੈਕ ਬਰਨਰ ਤੇ ਰੱਖ ਰਹੇ ਨੇ, ਔਰ ਚਾਈਨਾ ਬਾਰੇ ਵੀ ਅਮਰੀਕਾ ਦੀ ਇਹੀ ਲਾਈਨ ਹੈ, ਤੇ ਉਹਦਾ ਵੱਡਾ ਕਾਰਨ ਇਹ ਹੈ ਵੀ ਇੰਡੀਆ ਨੇ ਜਿਹਨੂੰ ਇਕਨੋਮਿਕਲ ਰਿਫਾਰਮ ਕਿਹਾ ਜਾਂਦਾ, ਆਰਥਿਕ ਸੁਧਾਰ 1991-92 ਦੇ ਦੌਰ 'ਚ 92-93 'ਚ ਮਨਮੋਹਨ ਸਿੰਘ ਰਾਹੀਂ ਸਾਹਮਣੇ ਆਏ, ਉਹਦੇ ਥੱਲੇ ਜਿਹੜੀਆਂ ਕੰਪਨੀਆਂ ਮਲਟੀਨੈਸ਼ਨਲ ਕੰਪਨੀਆਂ ਭਾਰਤ ਦੇ ਵਿੱਚ ਇਨਵੈਸਟ ਨਹੀਂ ਸੀ ਕਰ ਸਕਦੀਆਂ, ਉਹਨਾਂ ਦੇ ਲਈ ਅੱਜ ਉੱਥੇ ਏਅਰਪੋਰਟ ਹੋਣ, ਜਹਾਜ਼ ਹੋਣ, ਜਹਾਜ਼ਾਂ ਦੇ ਅੱਡੇ ਹੋਣ, ਸੜਕਾਂ ਹੋਣ, ਇੰਸ਼ੋਰੈਂਸ ਹੋਏ, ਹੈਲਥ ਹੋਏ, ਸਭ ਦੇ ਵਿੱਚ ਮਲਟੀਨੈਸ਼ਨਲ ਜਿਹੜੀਆਂ ਨੇ ਉਹਨਾਂ ਦੀ ਇਨਵੈਸਟਮੈਂਟ ਹੈ। ਸੋ ਉੱਥੋਂ ਪੈਸਾ ਬਣ ਰਿਹਾ। ਸੋ ਜ਼ਾਹਰ ਹੈ ਕਿ ਉਹਨਾਂ ਦਾ ਜਿਹੜਾ ਇਹ ਕੰਸਰਨ ਹੈ ਕਿ ਖਾਲਿਸਤਾਨ ਦੇ ਵਿੱਚ ਸਾਡੀਆਂ ਕੀ ਆਰਥਿਕ ਨੀਤੀਆਂ ਹੋਣਗੀਆਂ ਕਿ ਸਾਡੀ ਟ੍ਰੇਡ, ਕਮਰਸ ਤੇ ਇਨਵੈਸਟਮੈਂਟ, ਇਹ ਅਸੀਂ ਬਾਹਰਲੇ ਤਾਕਤਾਂ ਦੀ ਮਦਦ ਲੈਣ ਦੇ ਲਈ ਇਹਨਾਂ ਪਾਲਿਸੀਜ਼ ਨੂੰ ਕਿਵੇਂ ਜਿਹੜਾ ਅਸੀਂ ਡਿਫਾਈਨ ਕਰਾਂਗੇ। ਸੋ ਵੈਰੀ ਗੁੱਡ ਕੁਐਸਚਨ। ਦੇਖੋ ਸਿੱਖਾਂ ਬਾਰੇ ਮੇਰਾ ਖਿਆਲ ਹੈ ਕਿਸੇ ਨੂੰ ਭੁਲੇਖਾ ਨਹੀਂ ਹੈ, ਕਿਉਂਕਿ ਪੰਜਾਬ ਅਲਟੀਮੇਟਲੀ ਜਾਂ ਖਾਲਿਸਤਾਨ ਸਾਡਾ ਸਿੱਖ ਹੋਮਲੈਂਡ ਹੈ ਜਾਂ ਹੋਏਗਾ, ਕਿ ਜਿੰਨਾ ਸਿੱਖ ਦੀ ਪ੍ਰੋਗਰਾਮਿੰਗ ਸਿੱਖ ਮਾਈਂਡ ਦੀ ਗੁਰੂ ਸਾਹਿਬਾਨ ਨੇ ਕੀਤੀ ਹੈ ਫॉर ਲੇਟੈਸਟ ਥਾਟ, ਲੇਟੈਸਟ ਟੈਕਨੋਲੋਜੀ, ਲੇਟੈਸਟ ਵੈਪਨ, ਲੇਟੈਸਟ ਜਿਹੜਾ ਵੀ ਸਭ ਤੋਂ ਵਧੀਆ ਚੀਜ਼ ਹੈ, ਘਰ ਹੋਏ, ਸਵਾਰੀ ਹੋਏ, ਔਰ ਇਹੀ ਕਾਰਨ ਹੈ ਹੁਣ ਟਰੈਕਟਰ ਜਾਂ ਨਵੇਂ ਬੀਜ ਜਾਂ ਉਹ ਸਾਰੇ ਹੀ ਦੁਨੀਆ ਦੇ ਵਿੱਚ ਆਈਆਂ, ਹਿੰਦੁਸਤਾਨ ਦੇ ਵੀ ਬਾਕੀ ਸੂਬਿਆਂ ਕੋਲ ਆਏ। ਪੰਜਾਬ ਦਾ ਅਨਪੜ੍ਹ ਜਿਹੜਾ ਸਿੱਖ ਫਾਰਮਰ ਸੀ, ਸਿੱਖ ਕਿਸਾਨ ਸੀ, ਉਹਨੇ ਇੱਕਦਮ ਅਡਾਪਟ ਕੀਤਾ ਉਹਨੇ, ਔਰ ਟਰੈਕਟਰ ਵੀ ਉਹ ਇੱਕ ਅੱਧੀ ਵਾਰੀ ਮਕੈਨਿਕ ਕੋਲ ਲੈ ਕੇ ਜਾਂਦਾ, ਫਿਰ ਉਹ ਆਪ ਖੋਲ ਕੇ ਬੈਠਿਆ ਹੁੰਦਾ, ਖੋਲ ਖਾਲ ਕੇ ਠੀਕ ਕਰ ਲੈਂਦਾ, ਔਰ ਉਹਨੇ ਐਕਸੈਪਟ ਕੀਤਾ। ਸੋ ਮੈਂ ਸਮਝਦਾ ਹਾਂ ਕਿ ਜਦੋਂ ਅੱਜ 3 ਮਿਲੀਅਨ ਤੋਂ ਜ਼ਿਆਦਾ 35 ਲੱਖ ਹੁਣ ਸਾਡੀ ਫਿਗਰ ਹੈ ਡਾਇਸਪੋਰਾ ਸਿੱਖ ਬੈਠੇ ਨੇ, ਇਸ ਵੀਰ ਗੁਰਪ੍ਰੀਤ ਸਿੰਘ ਵਰਗੇ ਸਾਡੇ ਨੌਜਵਾਨ ਨੇ, ਤੇ ਅਸੀਂ ਕਿਵੇਂ ਪਿਛਾਂ ਖਿੱਚੂ ਇਕਨੋਮਿਕਲ ਨੀਤੀਆਂ ਬਣਾਵਾਂਗੇ। ਸੋ ਅਸੀਂ ਔਨ ਦਾ ਟਾਪ ਆਫ ਦਾ ਲਾਈਨ ਹੋਵਾਂਗੇ ਔਰ ਟਾਪ ਆਫ ਦਾ ਵਰਲਡ ਹੋਵਾਂਗੇ। ਜਿਹੜੀਆਂ ਵੀ ਨੀਤੀਆਂ ਜਿਹੜੀਆਂ ਅੱਜ ਇਸ ਵਰਲਡ ਨੇ ਐਕਸੈਪਟ ਕੀਤੀਆਂ WTO ਦੇ ਥੱਲੇ ਜਾਂ ਦੂਸਰੇ ਦੇ ਥੱਲੇ, ਪਰ ਜਿਹੜੇ ਇਹਦੇ ਫਲॉ ਨੇ, ਇਸ ਦੀਆਂ ਜਿਹੜੀਆਂ ਕਮੀਆਂ ਨੇ, ਉਹ ਜਿਹੜੀ ਗਰੀਡ ਹੈ, ਇਹਨੂੰ ਕਿਤੇ ਨਾ ਕਿਤੇ ਚੈੱਕ ਕਰਨ ਦੇ ਲਈ ਥੋੜ੍ਹੇ ਬਹੁਤ ਸਾਨੂੰ ਕਾਨੂੰਨੀ ਮੇਸ਼ਰਸ ਰੱਖਣੇ ਪੈਣਗੇ ਤਾਂ ਕਿ ਖਾਲਿਸਤਾਨ ਦੇ ਸਿਟੀਜ਼ਨਸ ਦੇ ਇੰਟਰਸਟ ਵੀ ਵਾਚ ਹੋਣ। ਪਰ ਇਹਦੇ ਨਾਲ ਅਸੀਂ ਇੰਟਰਨੈਸ਼ਨਲ ਟ੍ਰੇਡ 'ਚ ਯਕੀਨ ਰੱਖਦੇ ਹਾਂ, ਅਸੀਂ ਤਾਂ ਆਪ ਇੰਟਰਨੈਸ਼ਨਲ ਹੈ, ਅਸੀਂ ਕਿਵੇਂ ਉੱਥੇ ਜਿਹੜਾ ਕੋਈ ਕਲੋਜ਼ ਇਕੋਨਮੀ ਜਿਹੜੀ ਹੈ ਉਹ ਰੱਖਾਂਗੇ। ਸੋ ਮੈਂ ਸਮਝਦਾ ਵੀ ਇਹ ਵੀ ਸਾਡਾ ਇੱਕ, ਜੇ ਹਾਂਗਕਾਂਗ ਸਿੰਗਾਪੁਰ ਮਾਡਲ ਸਾਡੇ ਸਾਹਮਣੇ ਨੇ ਕਿ ਕਿਵੇਂ ਉਹਨਾਂ ਨੇ ਪ੍ਰੋਗਰੈਸ ਕੀਤੀ ਹੈ, ਛੋਟੀ ਥਾਂ ਹੈ ਉਹਨਾਂ ਦੇ ਕੋਲ, ਸਮੁੰਦਰ ਲੱਗਦਾ 4 ਚੁਫੇਰਿਓਂ, ਬਟ ਪ੍ਰੋਗਰੈਸ ਕੀਤਾ। ਸੋ ਸਾਡੀ ਨੀਤੀ ਜਿਹੜੀ ਹੈ ਇਸ ਪੱਖੋਂ ਕੁਆਇਟ ਓਪਨ ਹੋਏਗੀ ਔਰ ਆਫ ਦਾ ਲੇਟੈਸਟ ਮੋਡ ਹੋਏਗੀ। ਹਾਂ ਡਾਕਟਰ ਸਾਹਿਬ, ਹੁਣ ਅਸੀਂ ਇੱਥੇ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਪ ਦਿਸ ਸ਼ਾਰਟ ਬ੍ਰੇਕ।